ਸਰੋਤਿਆਂ ਨੂੰ ਪਤਾ ਹੀ ਆ ਵੀ ਕੱਲ ਪਰਸੋਂ ਦੀ ਇੱਕ ਇਨਸੀਡੈਂਟ ਜੋ ਇੱਕ ਸਟੋਰ ਦੇ ਉੱਤੇ ਵਾਪਰੀ ਸੀ। ਇਹ ਸਟੋਰ 7-11 ਸਟੋਰ ਆ ਸਟਾਕਟਨ ਦੇ ਵਿੱਚ, ਤੇ ਉਸ ਦੀ ਲਗਭਗ ਅੱਜ ਤਾਈਂ ਹਰ ਇੱਕ ਮੇਜਰ ਆਊਟਲੈਟ ਜੋ ਆ USA ਦਾ ਨਿਊਜ਼ ਦਾ, ਚਾਹੇ ਉਹ ਟੀਵੀ ਸਟੇਸ਼ਨ ਆ, YouTube ਆ, ਫੇਸਬੁੱਕ ਆ, ਨਿਊਜ਼ਪੇਪਰਸ ਆ, ਉਹਨਾਂ ਦੇ ਉੱਤੇ ਉਹ ਸਟੋਰੀ ਟੌਪ ਤੇ ਜਾ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਦੋ ਪੰਜਾਬੀਆਂ ਨੇ ਇੱਕ ਜੋ ਚੋਰ ਆਇਆ ਸੀ ਸ਼ਰੇਆਮ ਆਪਣਾ ਵੱਡਾ ਜਿਹੜਾ ਕੰਟੇਨਰ ਭਰ ਰਿਹਾ ਸੀ ਉਹਨੂੰ ਫੜ ਕੇ ਕੁੱਟਿਆ ਹੈਗਾ। ਤੇ ਇਹ ਜਿਹੜਾ ਕੈਲੀਫੋਰਨੀਆ 'ਚ ਇਹ ਹਰ ਰੋਜ਼ ਆਮ ਦੀ ਤਰ੍ਹਾਂ ਇਹ ਵਾਪਰ ਰਿਹਾ ਆ। ਤੁਸੀਂ ਲੇਟਰੀ ਸਟੋਰੀਆਂ ਪੜ੍ਹੀਆਂ ਹੋਗੀਆਂ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਇਜ਼ ਨੈਕਸਟ ਡੈਟਰੋਇਟ। ਤੁਸੀਂ ਮਾਰਕੀਟ ਸਟਰੀਟ ਤੇ ਚਲੇ ਜਾਓ, 70 ਤੋਂ 80% ਬਿਜ਼ਨਸ ਸੈਨ ਫਰਾਂਸਿਸਕੋ 'ਚ ਬੋਰਡ ਅਪ ਹੋ ਗਿਆ। ਇਹੀ ਹਾਲ ਬਾਕੀ ਜਿਹੜੇ ਸ਼ਹਿਰ ਆ ਉਹਨਾਂ 'ਚ ਵਾਪਰ ਰਿਹਾ ਆ। ਇਹ ਪਰਸੋਂ ਦੀ ਸਟੋਰੀ ਆ ਜਦੋਂ ਸਟਾਕਟਨ ਪੁਲਿਸ ਹੈੱਡਕੁਆਟਰ ਦੇ ਬਿਲਕੁਲ ਸਾਹਮਣੇ 7-11 ਆ ਜਿੱਥੇ ਇਹ ਘਟਨਾ ਵਾਪਰੀ ਆ। ਤੁਸੀਂ ਦੇਖੋ ਵੀ ਜੇ ਚੋਰ ਉੱਥੇ ਨਹੀਂ ਹਟਦੇ ਤਾਂ ਆਮ ਹੋਰ ਦੂਰ ਜਿਹੜੀ ਜਗ੍ਹਾ ਆ ਉੱਥੇ ਕੀ ਹਾਲ ਹੋਊਗਾ। ਉਸ ਤੋਂ ਬਿਨਾਂ ਕੱਲ ਆਈਏ ਓਕਲੈਂਡ। ਕੱਲ ਓਕਲੈਂਡ ਦੇ ਵਿੱਚ 3 7-11 ਨੂੰ ਸਮੈਸ਼ ਐਂਡ ਗ੍ਰੈਬ ਕਰਕੇ ਜਿਹੜਾ ਆ ਪੂਰੀ ਤਰ੍ਹਾਂ ਲੁੱਟਿਆ। ਇੱਕ ਤਾਂ 7-11 ਚੋਂ ਕਹਿੰਦੇ 70-80% ਤੱਕ ਦਾ ਸਾਰਾ ਸਮਾਨ ਚੱਕ ਕੇ ਲੈ ਗਏ। ਸਿਗਰਟਾਂ ਦੀ ਕੀਮਤ ਅੱਜ ਕੱਲ ਸੋਨੇ ਦੇ ਬਰਾਬਰ ਹੋਈ ਪਈ ਆ ਤੇ ਭਰ ਕੇ ਲੈ ਗਏ। ਸੋ ਕੋਈ ਕੁਛ ਉੱਥੇ ਐਕਟ ਕਰਨ ਵਾਲਾ ਹੈ ਨਹੀਂ। ਤੇ ਦੂਸਰੇ ਪਾਸੇ ਜਿਹੜੇ ਸਾਡੇ ਲੀਡਰ ਆ ਉਹ ਇਦਾਂ ਦੇ ਪੁੱਠੇ ਬਿੱਲ ਲੈ ਕੇ ਆਉਂਦੇ ਆ ਤੇ ਆਪਣੇ ਲੋਕ ਸੁੱਤੇ ਰਹਿੰਦੇ ਆ। ਤੁਸੀਂ ਦੇਖਿਆ ਹੋਊਗਾ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਿਜ਼ਨਸ ਕਰਦੇ ਆ, ਸਮਾਲ ਬਿਜ਼ਨਸ ਓਨਰਸ ਆ ਜਿਨ੍ਹਾਂ 'ਚ ਕਨਵੀਨੀਅੰਸ ਸਟੋਰ ਓਨਰਸ ਆ, ਲਿਕਰ ਸਟੋਰ ਆ, ਗਰੋਸਰੀ ਸਟੋਰ ਆ, ਸਬਵੇਜ਼ ਲੈ ਲਓ, ਰੈਸਟੋਰੈਂਟ ਲੈ ਲਓ, ਗੈਸ ਸਟੇਸ਼ਨ ਲੈ ਲਓ। ਇਹ ਬਹੁਤ ਵੱਡੀ ਗਿਣਤੀ 'ਚ ਆਪਣੀ ਕਮਿਊਨਿਟੀ ਆ, ਕੱਲਾ ਕੈਲੀਫੋਰਨੀਆ ਨਹੀਂ ਪੂਰੇ USA ਦੇ ਵਿੱਚ। ਹੁਣ ਕੀ ਆ ਵੀ ਇਹਨਾਂ ਜਿਹੜੇ ਇਹ ਬਿਜ਼ਨਸਿਸ ਆ ਇਹਨਾਂ ਦੀਆਂ ਕਈ ਐਸੋਸੀਏਸ਼ਨਾਂ ਵੀ ਬਣ ਜਾਂਦੀਆਂ। ਉਹ ਐਸੋਸੀਏਸ਼ਨਾਂ ਦਾ ਅਲਟੀਮੇਟਲੀ ਜਿਹੜਾ ਪੰਜਾਬੀਆਂ ਦਾ ਕੰਮ ਆ ਵੀ ਹਰ ਇੱਕ ਚੀਜ਼ ਐਂਡ ਉਹ ਗਾਣ ਵਜਾਣ ਤੇ ਹੋਣੀ ਹੁੰਦੀ ਆ। ਤੇ ਜਦੋਂ ਕੋਈ ਬਿੱਲ ਬਣਨਾ ਹੁੰਦਾ ਆਪਾਂ ਸਾਰੇ ਸੁੱਤੇ ਰਹਿੰਦੇ ਆ। ਜਿਹੜੀ ਆਰਗੇਨਾਈਜੇਸ਼ਨ, ਜਿਹੜਾ ਰੇਡੀਓ, ਜਿਹੜਾ ਟੀਵੀ ਸਟੇਸ਼ਨ ਲੋਕਾਂ ਦੇ ਹਿੱਤਾਂ ਦੀ ਗੱਲ ਨੂੰ ਚੱਕਦਾ ਆ, ਅੱਗੇ ਲੈ ਕੇ ਆਉਂਦਾ ਆ, ਉਹਨਾਂ ਦਾ ਕਦੇ ਕੋਈ ਸਾਥ ਨਹੀਂ ਦਿੰਦਾ। ਈਵਨ ਇੱਥੇ ਤੱਕ ਵੀ ਹੁੰਦਾ ਵੀ ਸਾਡੇ ਐਡਵਰਟਾਈਜ਼ਮੈਂਟ ਵੀ ਨਹੀਂ ਲਾਈ ਜਾਂਦੀ। ਕਾਰਨ ਕੀ ਆ ਵੀ ਅਸੀਂ ਪੰਥ ਦੀ ਗੱਲ ਕਰਦੇ ਹੈਗੇ ਆ। ਹੁਣ ਮੈਂ ਤੁਹਾਨੂੰ ਨਵਾਂ ਬਿੱਲ ਦੱਸਦਾ ਵੀ ਜਿਹੜਾ ਕੈਲੀਫੋਰਨੀਆ ਸੈਨੇਟ 'ਚ ਪਾਸ ਵੀ ਹੋ ਚੁੱਕਾ ਆ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਜਿਹੜੇ ਆਪਣੇ ਬਿਜ਼ਨਸ ਓਨਰਸ ਆ, ਸਟੋਰਾਂ ਵਾਲੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਕੁਝ ਤੁਹਾਡੇ ਨਾਲ ਹੋਣ ਜਾ ਰਿਹਾ। ਇਹ ਜਿਹੜਾ ਬਿੱਲ ਆ ਇਹ SV 553 ਆ। ਇਹਨੂੰ ਜਿਹੜਾ ਬਿੱਲ ਨੂੰ ਸੈਨੇਟਰ ਜਿਹੜੇ ਕੈਲੀਫੋਰਨੀਆ ਦੇ ਡੇਵਿਡ ਕੋਰਟੀਜ਼ੀ, ਇਹ ਇਸ ਏਰੀਏ ਦੇ ਹੀ ਆ ਜਿਹੜੇ ਏਰੀਏ 'ਚ ਪੰਜਾਬੀ ਰੇਡੀਓ USA ਦਾ ਮੇਨ ਸਟੇਸ਼ਨ ਆ ਸੈਨ ਹੋਜ਼ੇ 'ਚ। ਇਸ ਨੂੰ ਲੈ ਕੇ ਆਏ ਆ। ਬਿੱਲ ਦਾ ਨਾਂ ਹੀ ਨਹੀਂ ਬੜਾ ਵਧੀਆ ਰੱਖਿਆ, ਵਰਕਪਲੇਸ ਵਾਇਲੈਂਸ ਪ੍ਰੀਵੈਂਸ਼ਨ ਐਕਟ। ਇਸ ਬਿੱਲ ਨੂੰ ਲੈ ਕੇ ਤਾਂ ਉਸ ਸੰਬੰਧ ਦੇ ਵਿੱਚ ਆਏ ਆ ਜਦੋਂ VTA ਦੇ ਵਿੱਚ ਸ਼ੂਟਿੰਗ ਹੋਈ ਸੀ। ਇੱਕ ਬੰਦੇ ਨੇ, ਪਾਗਲ ਨੇ 9 ਜਣਿਆਂ ਨੂੰ ਮਾਰਤਾ ਸੀ। ਇਹਦੇ ਵਿੱਚ ਆਪਣਾ ਪੰਜਾਬੀ ਨੌਜਵਾਨ ਸਿੰਘ ਵੀ ਸੀਗਾ, ਉਹ ਹੋਰਨਾਂ ਨੂੰ ਬਚਾਉਂਦਾ ਹੋਇਆ ਆਪ ਵੀ ਵਿਚਾਰਾ ਚੜ੍ਹਾਈ ਕਰ ਗਿਆ ਸੀ। ਪਰ ਇਸ ਬਿੱਲ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਆ ਜੋ ਸਟੋਰ ਓਨਰਸ ਨੂੰ ਪਤਾ ਨਹੀਂ। ਹੁਣ ਅਨਫੋਰਚੂਨੇਟ ਪਾਰਟ ਇਹ ਆ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਬਿਜ਼ਨਸ ਓਨਰਸ ਆ ਜਿਨ੍ਹਾਂ ਦੇ ਕੋਲ 5-5 7-7 ਸਟੋਰ ਹੈਗੇ ਆ, ਗੈਸ ਸਟੇਸ਼ਨ ਆ, ਉਹ ਕੇਅਰ ਹੀ ਨਹੀਂ ਕਰਦੇ। ਕੇਅਰ ਤੁਹਾਨੂੰ ਕਰਨੀ ਪੈਣੀ ਆ ਕਿਉਂਕਿ ਜਿਹੜੇ ਨਵੇਂ ਓਨਰਸ ਆ ਨਾ, ਜਦੋਂ ਹੁਣ ਤੁਸੀਂ ਨਵੇਂ ਕਿਸੇ ਨੇ ਬਿਜ਼ਨਸ ਲੈਣਾ, ਉਹਨੂੰ ਲੈਣਾ ਨਹੀਂ ਹੈ ਕਿਉਂਕਿ ਤੁਸੀਂ ਪੁਰਾਣੇ ਤਾਂ ਬਹੁਤ ਸੋਚ ਲੈਂਦੇ ਵੀ ਚੱਲ ਸਾਨੂੰ 5-7 ਹਜ਼ਾਰ ਵੀ ਇੱਕ ਸਟੋਰ ਤੋਂ ਆਉਂਦਾ ਹੋਇਆ, ਸਾਡੇ 10 ਹੈਗੇ, ਸਾਡੇ ਪੈਸੇ ਬਣੀ ਜਾਂਦੇ ਆ। ਪਰ ਜੋ ਨਵੇਂ ਬਿਜ਼ਨਸ ਓਨਰਸ ਜਦੋਂ ਜਾਊਗੇ ਉਹ ਸਾਰਾ ਕੁਝ ਦੇਖੂਗੇ ਭਾਈ ਹੋ ਕੀ ਰਿਹਾ। ਹੁਣ ਇਸ ਬਿੱਲ ਦੇ ਵਿੱਚ ਇਹ ਦੱਸਿਆ ਗਿਆ ਆ ਵੀ ਜੇ ਤੁਹਾਡੇ ਕੋਈ ਚੋਰੀ ਕਰਨ ਆਉਂਦਾ ਆ ਤੇ ਤੁਸੀਂ ਆਪਣੇ EMPLOYEES ਨੂੰ ਫੋਰਸ ਨਹੀਂ ਕਰ ਸਕਦੇ ਭਾਈ ਉਹਨੂੰ ਰੋਕੋ, ਨਾ ਹੀ ਤੁਸੀਂ ਉਹਨੂੰ ਰੋਕ ਸਕਦੇ ਆ। ਇਹ ਦੇਖੋ ਕਿੱਡੀ ਮਾੜੀ ਗੱਲ। ਹੁਣ ਇਹੀ ਕੁਝ ਤਾਂ ਵਾਪਰਿਆ ਪਰਸੋਂ ਸਟਾਕਟਨ 'ਚ ਵੀ ਬੰਦੇ ਨੇ ਵੱਡਾ ਸਾਰਾ ਜਿਹੜਾ 20 ਗੈਲਨ ਵਾਲਾ ਟਰੈਸ਼ ਕੈਨ ਆ ਉਸ ਨੂੰ ਸ਼ਰੇਆਮ ਮਹਿੰਗੀ ਤੋਂ ਮਹਿੰਗੀ ਚੀਜ਼ ਨਾਲ ਭਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਬੰਦੇ ਵੀ ਅੱਕੇ ਹੋਏ ਸੀ, ਕਰਨ ਕੀ, ਮੁੜ ਕੇ ਡੰਡਿਆਂ ਨਾਲ ਉਹਨੇ ਕੁੱਟਿਆ ਹਨਾ। ਤੇ ਉਹ ਤੁਸੀਂ ਹੁਣ ਕਰ ਨਹੀਂ ਸਕਦੇ ਇਸ ਬਿੱਲ ਦੇ ਮੁਤਾਬਕ। ਕੈਲੀਫੋਰਨੀਆ ਰਿਟੇਲਰਸ ਐਸੋਸੀਏਸ਼ਨ ਨੇ ਇਹ ਕਿਹਾ ਆ ਵੀ ਮੋਸਟ ਆਫ ਦਾ ਟਾਈਮ ਕਨਫਰੰਟ ਕਰਦੇ ਹੀ ਆ ਸ਼ਾਪ ਲਿਫਟਰ ਨੂੰ ਹਨਾ। ਹੁਣ ਇਦਾਂ ਦਾ ਜੇ ਤੁਸੀਂ ਰੋਕੋਗੇ ਨਾ ਤਾਂ ਹਰ ਰੋਜ਼ ਹੀ ਤੁਹਾਡੇ ਆਊਗੇ ਤੇ ਭਰ ਕੇ ਚੱਕ ਕੇ ਚਲੀ ਜਾਊਗੇ ਤਾਂ ਅਲਟੀਮੇਟਲੀ ਕੀ ਹੋਣਾ, ਛੋਟੇ ਬਿਜ਼ਨਸ ਬੰਦ ਹੋ ਜਾਊਗੇ। ਜਿਹੜੇ ਵੱਡੇ ਬਿਜ਼ਨਸਸ ਆ, ਚਾਹੇ ਉਹ ਵਾਲਮਾਰਟ ਆ, ਵਾਲਗਰੀਨ ਆ, ਤੁਸੀਂ ਦੇਖਿਆ ਹੋਣਾ ਸੈਨ ਫਰਾਂਸਿਸਕੋ, ਓਕਲੈਂਡ, ਰਿਚਮੰਡ 'ਚ ਕੀ ਹਾਲ ਹੋ ਰਿਹਾ ਆ ਹਨਾ। ਉਹਨਾਂ ਨੇ ਲੋਕ ਲਾਤੇ ਆ। ਬਾਅਦ ਚ ਇਵੈਂਚੁਅਲੀ ਇਹ ਚੀਜ਼ ਤਾਂ ਉੱਥੇ ਵੀ ਜਾਣੀ ਆ, ਉੱਥੇ ਵੀ ਨਹੀਂ
ਇੰਪਲੋਇਰ ਕਹਿੰਦੇ ਆ ਇਸ ਬਿੱਲ ਦੇ ਤਹਿਤ ਵੀ ਇੰਪਲੋਇਰ ਇੰਪਲੋਈ ਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਉਹਨੂੰ ਰੋਕੋ। ਉਹ ਡੇਵਿਡ ਕਾਟੇਜ ਜੀ ਇਹ ਕਹਿੰਦੇ ਆ ਇਸ ਚੀਜ਼ ਦੇ ਵਿੱਚ, ਕਹਿੰਦੇ ਵੀ ਆਪਾਂ ਦੇਖਿਆ ਬਾਂਕੋ ਬਰਾਊਨ ਸੀਗਾ ਕੁਝ ਮਹੀਨੇ ਪਹਿਲਾਂ ਵਾਲਗ੍ਰੀਨ ਦਾ ਸਿਕਿਉਰਿਟੀ ਗਾਰਡ, ਜਿਸ ਨੇ ਇੱਕ ਨੂੰ ਜਿਹੜਾ ਉਹ ਗੋਲੀ ਮਾਰੀ ਕਿਉਂਕਿ ਉਹ ਚੋਰੀ ਕਰਦਾ ਸੀ, ਉਸਨੂੰ ਰੋਕ ਰਿਹਾ। ਉਹ ਕਹਿੰਦੇ ਵੀ ਇਹਨੂੰ ਇੰਪਲੋਇਰ ਨੇ ਕਿਹਾ ਸੀਗਾ ਵੀ ਤੂੰ ਇਹਨੂੰ ਰਿਕਵਰ ਕਰ ਜਿਹੜੀਆਂ ਸਟੋਲਨ ਆਈਟਮਸ ਆ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅਪ੍ਰੈਲ ਮਹੀਨੇ ਦੀ ਇੱਕ ਹੋਰ ਵਾਰਦਾਤ ਦੱਸੀ, ਕਹਿੰਦੇ ਹੋਮ ਡੀਪੂ ਦਾ ਇੱਕ EMPLOYEE ਆ, ਉਹ ਐਕਟਿਵ ਰੋਬਰੀ ਨੂੰ ਰੋਕਣ ਦੇ ਸਿਲਸਿਲੇ ਦੇ ਵਿੱਚ ਆਪ ਜਿਹੜਾ ਉਹ ਫੌਤ ਹੋ ਗਿਆ। ਜਿੱਦਾਂ VTA ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਟ੍ਰਾਂਜ਼ਿਟ ਵਰਕਰ, ਉਹ ਵਰਕ ਪਲੇਸ ਦੇ ਕੰਮ ਤੋਂ ਜੋ ਵੀ ਉਹਦੀ ਨਾਖੁਸ਼ੀ ਸੀਗੀ, ਉਹਨੇ ਉੱਥੇ ਜਿਹੜੀਆਂ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਸੋ ਇਹ ਹੁਣ 553 ਬਿੱਲ ਦੇ ਤਹਿਤ ਜਿਹੜਾ EMPLOYEE ਤੋਂ ਮਤਲਬ ਪੂਰੀ ਤਰ੍ਹਾਂ ਭਾਰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਲਾ ਦਿੱਤਾ ਆ। ਇੰਪਲੋਇਰ ਕਿਸੇ ਨੂੰ ਕਹਿ ਨਹੀਂ ਸਕਦਾ, EMPLOYEE ਕਹੂਗਾ ਵੀ ਮੈਂ ਹੁਣ ਇਸ ਚੀਜ਼ ਨੂੰ ਰੋਕਣਾ ਨਹੀਂ ਆ। ਦੇਖੋ ਇਹ ਤਾਂ ਉਦੋਂ ਬਿੱਲ ਇਦਾਂ ਦਾ ਪਾਸ ਹੁੰਦਾ ਚੰਗਾ ਲੱਗਦਾ ਆ ਵੀ ਜਦੋਂ ਤੁਹਾਡੀ ਲਾ ਇਨਫੋਰਸਮੈਂਟ ਜਾਂ ਦੂਜੀਆਂ ਜਿਹੜੀਆਂ ਚੀਜ਼ਾਂ ਆ ਇਹ ਚੋਰੀ ਨੂੰ ਰੋਕ ਸਕਦੀਆਂ। ਹੁਣ $900 ਦੀ ਚੋਰੀ ਕਰ ਲਓ, ਤੁਸੀਂ ਕਹਿਣਾ 1000 ਦੀ ਕਰ ਲਓ, ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਉਹਨੂੰ ਤੁਸੀਂ ਕੁਝ ਕਹਿਣਾ ਨਹੀਂ। ਅਗਲੇ ਸ਼ਰੇਆਮ ਸਿਕਿਉਰਿਟੀ ਗਾਰਡ ਦੇ ਹੁੰਦਿਆਂ ਦੇ ਬਾਵਜੂਦ ਲਿਫਾਫੇ ਭਰ ਕੇ ਜੋ ਜੀ ਮਨ ਚ ਆਉਂਦਾ ਆ ਚੱਕ ਕੇ ਜਿਹੜੇ ਉਹ ਤੁਰੇ ਜਾਂਦੇ ਆ, ਉਹਨਾਂ ਨੂੰ ਰੋਕੋ ਬਣਾ। ਇਹ ਤਾਂ ਕੰਮ ਜਿਹੜਾ ਬਹੁਤ ਖਰਾਬ ਹੋਣਾ ਆ। ਹੁਣ ਇਸ ਦੀ ਵਿਰੋਧਤਾ ਵੀ ਹੋ ਰਹੀ ਆ, ਆਲਦੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਸੈਨੇਟ ਦੇ ਵਿੱਚ ਪਾਸ ਹੋ ਗਿਆ ਆ, ਪਰ ਕਹਿੰਦੇ ਵੀ ਇਸ ਨੂੰ ਕਾਫੀ ਸਟਰੋਂਗ ਆਪੋਜੀਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਆ। ਕਹਿੰਦੇ ਤਾਂ ਉਹਦਾ ਇਰਾਦਾ ਇਹ ਆ ਵੀ ਜਿਹੜਾ ਰੀਟੇਲ ਥੈਫਟ ਆ ਉਸ ਨੂੰ ਰੋਕਿਆ ਜਾਵੇ, ਪਰ ਇਵੈਂਚੁਅਲੀ ਜਿੱਦਾਂ ਲਿਖ ਦਿੱਤਾ ਗਿਆ ਤੇ ਜਿੱਦਾਂ ਉਹਦੇ ਵਿੱਚ ਹੈ ਆ, ਉਹਦੇ ਨਾਲ ਚੋਰੀ ਰੁਕਦੀ ਨਹੀਂ, ਵੱਧਦੀ ਜ਼ਰੂਰ ਨਜ਼ਰ ਆਊਗੀ। ਸੋ ਸ਼ਾਪਲਿਫਟਰ ਨੂੰ ਤੁਸੀਂ ਰੋਕੋਗੇ ਨਹੀਂ, ਉਹਨੂੰ ਕਨਫਰੰਟ ਨਹੀਂ ਕਰੋਗੇ, ਅਗਲਿਆਂ ਦੇ ਤਾਂ ਬਲ ਜਿਹੜਾ ਉਹਨਾਂ ਦਾ ਹੋਰ ਵੱਧ ਜਾਣਾ। ਉਹਨਾਂ ਕਹਿਣਾ ਵੀ ਸਾਨੂੰ ਰੋਕਣ ਵਾਲਾ ਹੀ ਕੋਈ ਨਹੀਂ ਆ, ਜੋ ਜੀ ਕਰਦਾ ਚੱਕ ਕੇ ਤੁਰੀ ਚੱਲੋ। ਸੋ ਬਿਲਕੁਲ ਜਿਸ ਤਰ੍ਹਾਂ ਦੱਸਿਆ ਵੀ ਕੱਲ ਉਹਨਾਂ ਨੂੰ ਲਗਭਗ 50% ਖਾਲੀ ਕਰਤਾ ਉਹਨੇ ਓਕਲੈਂਡ 'ਚ। ਹੁਣ ਕੀ ਆ ਵੀ ਜਿਹੜੀ ਵੀਡੀਓ ਪਰਸੋਂ ਦੀ ਆਈ ਆ ਜਿਹਦੇ 'ਚ ਜਦੋਂ ਆਪਣੇ ਪੰਜਾਬੀ ਉਹਨਾਂ ਦੀ ਕੁੱਟ ਕਰ ਰਹੇ ਸੀ ਚੋਰ ਦੀ, ਤੇ ਉੱਥੇ ਜਿਹੜਾ ਵੀਡੀਓ ਬਣਾਉਣ ਵਾਲਾ ਬੰਦਾ ਸੀਗਾ ਉਹ ਕਸਟਮਰ ਸੀਗਾ, ਉਹਨੂੰ ਕਹਿ ਰਿਹਾ ਵੀ ਇੰਸ਼ੋਰੈਂਸ ਨੂੰ ਕਲੇਮ ਕਰੋ। ਕੈਲੀਫੋਰਨੀਆ 'ਚ ਇੰਸ਼ੋਰੈਂਸ ਦੀ ਸਿਚੁਏਸ਼ਨ ਅੱਜ ਦੀ ਡੇਟ 'ਚ ਇਹ ਆ ਵੀ 95% ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰਤੀ ਆ। ਖਾਸ ਕਰਕੇ ਸੈਨ ਫਰਾਂਸਿਸਕੋ, ਓਕਲੈਂਡ, ਰਿਚਮੰਡ, ਲਾਸ ਐਂਜਲਸ ਜਿਹੜੇ ਏਰੀਏ ਆ ਜਿੱਥੇ ਕ੍ਰਾਈਮ ਵਧਿਆ ਆ, ਉੱਥੇ ਤਾਂ ਜਮਾ ਹੀ ਨਹੀਂ ਕਰ ਰਹੇ। ਤਾਂ ਜਿਹੜੀਆਂ ਕੰਪਨੀਆਂ ਨਾਨ ਐਡਮਿਟਡ ਕੰਪਨੀਆਂ ਇੰਸ਼ੋਰੈਂਸ ਵੀ ਕਰ ਰਹੀਆਂ, ਜੇ ਕਿਸੇ ਦੀ ਪਿਛਲੇ ਸਾਲ $2000 ਸੀ ਉਹ $20,000 ਤੱਕ ਹੋ ਰਹੀ ਆ, ਉਹਦੇ ਵਿੱਚ ਵੀ ਉਹ ਕੰਡੀਸ਼ਨਾਂ ਲਾ ਰਿਹਾ। ਕਿਉਂਕਿ ਜੇ ਹਰ ਰੋਜ਼ ਇਦਾਂ ਹੀ ਚੋਰੀਆਂ ਹੋਣੀਆਂ, ਉਹਨਾਂ ਨੇ ਕਹਿਤਾ ਵੀ ਜੀ ਅਸੀਂ ਰੋਬਰੀ ਜਾਂ ਥੈਫਟ ਨੂੰ ਕਵਰ ਨਹੀਂ ਕਰਾਂਗੇ। ਜੇ ਰੋਬਰੀ ਥੈਫਟ ਨੂੰ ਕਵਰ ਵੀ ਕਰਾਂਗੇ ਉਹਦੇ ਤੇ ਲਿਮਿਟ ਸਿਰਫ $3000 ਜਾਂ $5000 ਦੀ ਆ। ਕਿਉਂਕਿ ਪ੍ਰੋਬਲਮ ਕੀ ਹੁੰਦੀ, ਆਪਣੇ ਲੋਕ ਬਹੁਤ ਸਾਰੇ ਸਸਤਾ ਦੇਖਦੇ ਰਹਿੰਦੇ ਆ, ਜਦੋਂ ਫਿਰ ਕਲੇਮ ਹੁੰਦਾ ਫਿਰ ਪਤਾ ਲੱਗਦਾ ਵੀ ਉੱਥੇ ਤਾਂ ਲਿਮਿਟ ਲੱਗੀ ਹੋਈ ਇੰਨੀ, ਤੁਹਾਡੀ ਚੋਰੀ ਹੋ ਗਈ $40000 ਦੀ ਤੇ ਲਿਮਿਟ ਹੈਗੀ ਸਿਰਫ $5000 ਦੀ। ਸੋ ਅਲਟੀਮੇਟਲੀ ਕੀ ਹੋਣਾ, 7-11 ਸਟੋਰਾਂ ਦੀ ਇੰਸ਼ੋਰੈਂਸ ਇੱਕ ਕੰਪਨੀ ਕੋ ਹੁੰਦੀ ਸੀ ਨੇਸ਼ਨ ਵਾਈਡ ਕੋ, ਉਹਨਾਂ ਨੇ ਕੈਂਸਲ ਕਰਤੀ ਵੀ ਅਸੀਂ ਨਹੀਂ ਨੌਨ ਰਿਨਿਊ ਕਰਨੀ। ਹੁਣ ਨਵੀਂ ਕੰਪਨੀ ਆਈ ਆ, ਜੇ ਇਹੀ ਸਿਚੁਏਸ਼ਨ ਚੱਲਦੀ ਰਹੇ ਨਵੀਂ ਕੰਪਨੀ ਨੇ ਵੀ ਨਾ ਕਰ ਜਾਣੀ ਆ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਵੀ ਉਹ ਪ੍ਰੋਫਿਟ ਵਾਲੇ ਬਿਜ਼ਨਸ 'ਚ ਨਾ ਕਿ ਲਾਸ ਵਾਲੇ ਬਿਜ਼ਨਸ 'ਚ। ਸੋ ਜੇ ਕੈਲੀਫੋਰਨੀਆ ਦੀ ਓਵਰਆਲ ਦੱਸਦੇ ਜਾਈਏ, 63% ਜਿਹੜੇ ਅਸੌਲਟ ਆ ਗਰੋਸਰੀ ਸਟੋਰ 'ਚ 2018 ਤੋਂ ਲੈ ਕੇ 2020 ਤੱਕ ਇਹ 2 ਸਾਲਾਂ ਦੇ ਵਿੱਚ ਵਧੇ ਹੈਗੇ ਆ। ਕਨਵੀਨੀਅੰਸ ਸਟੋਰ ਦੇ ਵਿੱਚ 75% ਅਸੌਲਟ ਵਧੇ ਆ। ਸੋ ਜਿਹੜਾ ਨਵਾਂ ਬਿੱਲ SV 553 ਆ ਰਿਹਾ, ਬੜੇ ਧਿਆਨ ਨਾਲ ਸੁਣਿਓ, ਜਿਨ੍ਹਾਂ ਦੇ ਵੀ ਲਿਕਰ ਸਟੋਰ ਹੈਗੇ, ਗੈਸ ਸਟੇਸ਼ਨ ਆ, ਸਿਗਰਟ ਸਟੋਰ ਆ, ਚਾਹੇ ਤੁਹਾਡਾ ਸਾਬੀ ਸਟੋਰ ਹੈਗਾ, ਹਨਾ, ਜਿੰਨੇ ਵੀ ਬਿਜ਼ਨਸ, ਈਵਨ ਰੈਸਟੋਰੈਂਟ ਵੀ ਹੈਗਾ। ਕਿਉਂਕਿ ਅੱਜ ਕੱਲ੍ਹ ਜਿਹੜੇ ਰੋਬਰੀ ਵਾਲੇ ਆ ਨਾ, ਉਹ ਦੇਖਦੇ ਨਹੀਂ ਆ ਕਿਹੜੀ ਚੀਜ਼ ਆ, ਉਹ ਉੱਥੇ ਜਾ ਵੜਦੇ ਆ, ਸੁਨਿਆਰਿਆਂ ਦੇ ਕਿੰਨੇ ਲੁੱਟ ਹੁੰਦੇ ਆ, ਹਨਾ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੇ ਸਟੋਰ ਤੇ ਵਾਇਲੈਂਟ ਹੁੰਦੀ ਤੁਹਾਨੂੰ ਲੌਕ ਰੱਖਣਾ ਪਊਗਾ। ਲੌਕ ਕਾਹਦੇ ਰੱਖਣਾ, ਜਾਂ ਪੁਲਿਸ ਹੀ ਨਹੀਂ ਆਉਂਦੀ। ਪੁਲਿਸ ਵਾਲੇ ਕਹਿੰਦੇ ਜੇ 950 ਤੋਂ ਥੱਲੇ ਹੈਗਾ ਅਸੀਂ ਨਹੀਂ ਆਉਣਾ ਹੈਗਾ, ਤੇ ਜੇ ਆਊਗੇ ਵੀ ਤਾਂ ਕੀ ਹੋ ਜਾਣਾ ਉੱਥੇ, ਹਨਾ। ਤੁਸੀਂ ਕੀ ਦੱਸੋਗੇ, ਉਹਨਾਂ ਕਿਹੜਾ ਫੜਨਾ ਕਿਸੇ ਨੂੰ। ਪਹਿਲੀ ਗੱਲ ਤਾਂ ਇਹ ਵੀ ਬੰਦਾ ਲੁੱਟ ਕੇ ਲੈ ਗਿਆ, ਹੁਣ ਤੁਸੀਂ ਕਾਊਂਟ ਕਰੋਗੇ ਵੀ $950 ਦਾ ਹੋਇਆ, ਹਨਾ, ਕਿੰਨੇ ਟਾਈਮ 'ਚ ਕਾਊਂਟ ਕਰੋਗੇ? ਟਰਾਮਾ ਹੁੰਦਾ ਉਸ ਟਾਈਮ ਦੇ ਉੱਤੇ, ਜਿਹੜਾ ਬੰਦਾ ਆ ਕੀ ਪਤਾ ਉਹਨੇ ਚਾਕੂ ਦਿਖਾਇਆ, ਹਥਿਆਰ ਦਿਖਾਇਆ, ਕਈ ਵਾਰੀ ਓਦਾਂ ਲੈ ਜਾਂਦੇ। ਉਹ ਇਹ ਧੱਕਾ ਆ। ਆਪਾਂ ਦੇਖਿਆ ਵੀ ਜਿਹਨੂੰ ਲੁੱਟਣ ਵੀ ਦਿੰਦੇ ਉਹਨੂੰ ਕਈ ਵਾਰੀ ਗੋਲੀ ਵੀ ਫੇਰ ਮਾਰ ਜਾਂਦੇ ਆ ਜੀ। ਸੋਚ ਇਹ ਕਹਿੰਦੇ ਵੀ ਮੇਨਟੇਨ ਵਾਇਲੈਂਟ ਇਨਸੀਡੈਂਟ ਲੌਗ ਤੁਹਾਨੂੰ ਰੱਖਣਾ ਪੈਣਾ ਹੈਗਾ, ਹਨਾ। ਫੇਰ ਕਹਿੰਦੇ ਵੀ ਜਿਹੜੇ EMPLOYER ਆ ਉਹਨਾਂ ਨੂੰ ਐਕਟਿਵ ਸ਼ੂਟਰ ਟ੍ਰੇਨਿੰਗ ਦੇਣੀ ਪੈਣੀ। ਇਹ ਜਿਹੜੇ ਸਿਕਿਉਰਿਟੀ EMPLOYEES ਆ,
ਨਾਨ ਸਿਕਿਉਰਿਟੀ ਨਹੀਂ, ਬਹੁਤ ਸਾਰੇ ਸਟੋਰਾਂ 'ਚ ਤੁਸੀਂ ਦੇਖਿਆ ਹੋਣਾ ਗਨ ਵਾਲੇ EMPLOYEE ਹੁੰਦੇ ਆ। ਹੁਣ ਜਿਹੜੇ ਆਮ ਸਟੋਰ ਆ ਵਿਚਾਰੇ 7-11 ਜਾਂ ਹੋਰ, ਉਹਨਾਂ ਨੇ ਗਨ ਵਾਲਾ EMPLOYEE ਥੋੜ੍ਹਾ ਰੱਖਣਾ ਆ। ਤੇ ਕਹਿੰਦੇ ਵੀ ਜਿਹੜੇ EMPLOYEES ਆ ਉਹਨਾਂ ਨੂੰ ਸ਼ੌਪ ਲਿਫਟਿੰਗ ਟ੍ਰੇਨਿੰਗ ਦੇਣੀ ਪਊਗੀ। ਲੈ ਦੱਸੋ, ਇੱਕ ਤਾਂ ਤੁਸੀਂ ਬਿਜ਼ਨਸ ਕਰੋ, ਇੱਕ ਤੁਸੀਂ ਸ਼ੌਪ ਲਿਫਟਿੰਗ ਦੀ ਟ੍ਰੇਨਿੰਗ ਦਿਓ ਵੀ ਤੁਸੀਂ ਖਰਚਾ ਹੋਰ ਵਧਾਓ। ਚੋਰੀ ਕਰਨ ਆਇਆ ਵੀ ਉਹਦੇ ਨਾਲ ਕਿੱਦਾਂ ਵਰਤਣਾ, ਵੀ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਮੱਥਾ ਟੇਕਣਾ, ਭਾਈ ਆ ਜਾ ਚੱਕ ਕੇ ਲੈ ਜਾ। ਇੱਧਰ ਹੈਗਾ ਮਹਿੰਗਾ ਸਮਾਨ ਆ ਲੈ ਜੀ। ਇਹ ਦੱਸੋ ਵੀ ਤੁਹਾਡਾ ਕੰਮ ਜਿਹੜਾ ਇੰਨਾ ਤੁਸੀਂ ਕੈਲੀਫੋਰਨੀਆ 'ਚ 9.5% ਟੈਕਸ ਲੈਣੇ ਆ, ਉਹ ਇਸ ਕੰਮ ਲਈ ਆ? ਪੁਲਿਸ ਕਿਸ ਕੰਮ ਦੇ ਲਈ ਹੈਗੀ ਆ? ਠੀਕ ਹੈ ਕਿ ਨਹੀਂ? ਉਹ ਤੋਂ ਬਾਅਦ ਇੰਨੇ ਨਾ ਤੁਸੀਂ ਹੈਰਾਨ ਹੋ ਜਾਓਗੇ, ਕਮਾਲ ਦੇ ਵਿੱਚ ਚੀਜ਼ਾਂ ਹੈ ਇਹਦੇ ਵਿੱਚ। ਉਹ ਕਹਿੰਦੇ ਵੀ prohibit employers from maintaining policies that require non-security personnel to confront suspected active shoplifters। ਸੋ ਉਹਦੇ ਜੇ ਤੁਹਾਡਾ ਨਾਨ ਸਿਕਿਉਰਿਟੀ ਵਾਲਾ ਬੰਦਾ ਆ ਜਿਹਦੇ ਕੋਲ ਗਨ ਨਹੀਂ ਹੈਗੀ, ਉਹ ਤੁਸੀਂ ਕਨਫਰੰਟ, ਉਹਨੂੰ ਪੁੱਛਣਾ ਹੀ ਨਹੀਂ ਜੀ ਜਿਹੜਾ ਚੋਰੀ ਕਰਨ ਆਇਆ, ਉਹਨੂੰ ਕਹੇ ਆਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਗਲੀ ਵਾਰੀ ਫੇਰ ਆਇਓ, ਜਿੱਦਾਂ ਕਹਿੰਦੇ ਹੁੰਦੇ ਕਮ ਬੈਕ ਅਗੇਨ ਨਾ। ਸੋ ਕਹਿੰਦੇ ਵੀ ਪਾਰਟ ਆਫ ਐਗਜ਼ਿਸਟਿੰਗ ਇੰਜਰੀ ਐਂਡ ਇਲਨੈਸ ਪ੍ਰੀਵੈਂਸ਼ਨ ਪ੍ਰੋਗਰਾਮ, ਅਸੈਸਮੈਂਟ ਆਫ ਸਟਾਫਿੰਗ ਲੈਵਲਸ that causes workplace violence incidents, ਹੈ ਨਾ। ਉਹ ਤੋਂ ਬਿਨਾਂ ਫਿਰ ਕਹਿੰਦੇ ਵੀ EMPLOYER ਨੂੰ ਰਿਕੁਆਇਰ ਹੋਊਗਾ ਰਿਸਕ ਫੈਕਟਰ ਇਵੈਲੂਏਸ਼ਨ ਦੇ ਲਈ ਵਰਕਪਲੇਸ ਵਾਇਲੈਂਸ ਪ੍ਰੀਵੈਂਸ਼ਨ ਪਲਾਨ ਤੁਹਾਨੂੰ ਤਿਆਰ ਕਰਨੀ ਪਊਗੀ। ਤੇ EMPLOYEE ਜਿਹੜਾ ਆ ਉਹ ਰਿਪਰੈਜ਼ੈਂਟੇਟਿਵ ਟੂ ਬੀ ਪਟੀਸ਼ਨਰ ਫॉर ए ਵਰਕਪਲੇਸ ਵਾਇਲੈਂਸ ਰੀਸਟ੍ਰੇਨਿੰਗ ਆਰਡਰ, ਹੈ ਨਾ। ਰੀਸਟ੍ਰੇਨਿੰਗ ਆਰਡਰ ਕਿਹਦੇ ਚੋਰ ਖਿਲਾਫ ਲੈਣਾ ਵੀ ਤੂੰ ਆਈ ਨਾ ਕਮਲੇ ਹੋ ਗਏ ਦੱਸ। ਤੇ ਉਹ ਤੋਂ ਬਾਅਦ ਫਿਰ ਪਲਾਨਸ ਤੁਹਾਡੀਆਂ ਹੋਣੀਆਂ ਚਾਹੀਦੀਆਂ ਰੈਫਰਲ ਐਟ ਰਿਸਕ ਵਰਕਰਸ ਟੂ ਵੈਲਨੈਸ ਪ੍ਰੋਗਰਾਮ ਫॉर ਬਿਹੇਵੀਅਰ ਹੈਲਥ ਸਪੋਰਟ। ਹੁਣ ਦੇਖੋ ਹਰਜੋਤ ਸਿੰਘ ਜੀ, ਇਹਦੇ ਵਿੱਚ ਭਾਵਨਾ ਭਾਵੇਂ ਚੰਗੀ ਹੋਵੇ, ਪਰ ਜੋ ਮੌਜੂਦਾ ਹਾਲਾਤ ਆ ਇਹ ਉਹ ਟੋਟਲੀ ਉਲਟ ਉਸਤੇ ਜਾ ਰਿਹਾ। ਹੁਣ ਆਪਾਂ ਇੱਥੇ ਚੋਰੀ ਚਕਾਰੀ ਰੋਕਣੀ ਆ, ਨਾ ਕਿ ਵੀ ਜਿਹੜਾ ਚੋਰੀ ਦਾ ਪੀੜਤ ਆ ਉਹਨੂੰ, ਠੀਕ ਆ ਵੀ ਜਿਹੜਾ ਪੀੜਤ ਹੋਇਆ, ਜਿਹਨੂੰ ਟਰੋਮਾ ਹੈ, ਉਹਨੂੰ ਉਹ ਅੱਗੇ ਚੀਜ਼ਾਂ ਦੀ ਜਿਹੜੀ ਲੋੜ ਆ, ਉਹ ਮਦਦ ਦੀ ਲੋੜ ਆ, ਪਰ ਉਹ ਚੀਜ਼ ਨਾ ਵਾਪਰੇ ਉੱਥੇ ਧਿਆਨ ਦੇਣਾ ਚਾਹੀਦਾ। ਨਾ ਕਿ ਵੀ ਅਸੀਂ ਚੋਰੀ ਨਹੀਂ ਰੋਕਣੀ, ਜਿਹੜੇ ਦੂਜੇ ਪਾਸੇ ਆ ਉਹਦੇ ਜਿਹੜੇ ਪੀੜਤ ਆ, ਵਿਕਟਮ ਆ, ਉਹਨਾਂ ਨੂੰ ਆਹ ਚੀਜ਼ਾਂ ਦਾ ਮੁਹੱਈਆ ਕਰਾ ਦਈਏ, ਪਰ ਚੋਰੀ ਰੋਕਣ ਵਾਲੇ ਪਾਸੇ ਕੋਈ ਕੰਮ ਹੀ ਨਹੀਂ ਕਰਨਾ। ਇਹ ਨਹੀਂ ਗੱਲ ਹੋਈ। ਚਲੋ ਇਹ ਉਹਨਾਂ EMPLOYEES ਦੇ ਲਈ ਚੰਗੀ ਚੀਜ਼ ਹੋਊਗੀ ਵੀ ਹਾਂ ਸਾਨੂੰ ਜਿਹੜਾ ਟਰੋਮਾ ਹੋਇਆ ਇਹਦੇ ਵਿੱਚ ਜੋ ਕੁਝ ਹੋ ਰਿਹਾ ਆ ਵੀ ਉਹਨਾਂ ਨੂੰ ਜਿਹੜੀ ਬਾਅਦ ਦੇ ਵਿੱਚ ਇਵੈਂਚੁਅਲੀ ਮਦਦ ਮਿਲੇ, ਦੈਟਸ ਅ ਗੁੱਡ ਪਾਰਟ, ਉਹ ਚੀਜ਼ ਠੀਕ ਆ। ਪਰ ਚੋਰੀ ਰੋਕਣ ਦੇ ਲਈ, ਥੈਫਟ ਇਹਦੇ ਵਿੱਚ ਰੋਕਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਤੁਸੀਂ ਇੱਕ EMPLOYEE ਜਿਹੜਾ ਕਹਿੰਦਾ ਵੀ ਭਰਾਵਾ ਚੋਰੀ ਨਾ ਕਰ, ਤੂੰ ਇੱਥੇ ਕਿਹੜੇ ਕੰਮਾਂ 'ਚ ਪਿਆ ਆ, ਉਹ ਕਹਿੰਦਾ ਵੀ ਤੁਸੀਂ ਗੱਲ ਵੀ ਨਾ ਕਰੋ, ਉਹਨੂੰ ਤੁਸੀਂ ਰੋਕੋ ਵੀ ਨਾ। EMPLOYER ਜਿਹੜਾ ਹੈ ਉਹ EMPLOYER ਨੂੰ ਕਹਿ ਨਹੀਂ ਸਕਦਾ ਵੀ ਤੂੰ ਇੱਦਾਂ ਕਹਿ ਲਈ ਜਾਂ ਇੱਦਾਂ ਕਰ ਲਈ। ਹੁਣ ਹਰ ਇੱਕ ਜਣਾ ਸਿਕਿਉਰਿਟੀ ਪਰਸਨਲ ਕਿੱਥੇ ਆ? ਹੁਣ ਆਪਾਂ ਕਿੰਨੇ ਸਟੋਰ ਦੇਖਦੇ ਹਾਂ ਹਰਜੋਤ ਸਿੰਘ ਜੀ, ਸਿੰਗਲ EMPLOYEE ਹੁੰਦਾ, ਸਿੰਗਲ EMPLOYEE ਜਿਹੜਾ ਸਾਰਾ ਕੁਝ ਹੈਂਡਲ ਕਰਦਾ ਹੁੰਦਾ, ਉਹ ਹੁਣ ਅਗਲੇ ਦੀ ਕਈ ਵਾਰੀ ਨਹੀਂ ਹੈਗੀ ਵੀ ਉਹ 2-2 3-3 EMPLOYEE ਐਟ ਏ ਟਾਈਮ ਜਿਹੜਾ ਉਹ ਰੱਖ ਸਕੇ। ਹੁਣ ਬਾਹਰ ਸਿਕਿਉਰਿਟੀ ਵਾਲੇ ਨੂੰ ਵੱਖਰੀ ਦਓ, ਅੰਦਰ ਵੱਖਰੀ ਤਨਖਾਹ ਦਓ, ਫਿਰ ਉਸ ਤੋਂ ਬਾਅਦ ਜੇ ਚੋਰੀ ਕਰਦਾ ਆ ਤੇ ਕਹਿੰਦੇ ਉਹਨੂੰ ਰੋਕੋ ਨਾ, ਉਹਨੂੰ ਜਾਣ ਦਓ ਤੇ ਵੈਲਕਮ ਬੈਕ ਕਿਉਂ ਬਾਅਦ 'ਚ। ਇਹ ਕਿੱਧਰ ਦੀਆਂ ਗੱਲਾਂ ਆ? ਇਹ ਕਿਹੜੇ ਪਾਸੇ ਪਤਾ ਨਹੀਂ ਸੁੱਤੇ ਉੱਠੇ ਕਿੱਥੇ ਰਾਤ ਨੂੰ ਕਿਹੜਾ ਸੁਪਨਾ ਆਉਂਦਾ ਆ ਤੇ ਚੱਕ ਕੇ ਜਿਹੜਾ ਕਾਨੂੰਨ ਬਣਾ ਦਿੰਦੇ ਆ। ਸੋ ਇਹਨੂੰ ਪੁਸ਼ ਬੈਕ ਕਰਨੀ ਚਾਹੀਦੀ ਆ। ਜਿੰਨੇ ਵੀ ਚਾਹੇ ਉਹ ਸਮਾਲ ਬਿਜ਼ਨਸ ਆ, ਚਾਹੇ ਉਹ ਲਾਰਜ ਬਿਜ਼ਨਸ ਆ, ਉਹਨਾਂ ਨੂੰ ਦੇਖਣਾ ਚਾਹੀਦਾ ਆ ਵੀ ਭਾਈ ਇਹ ਕਿਹੜੇ ਪਾਸੇ ਵੱਲ ਨੂੰ ਆਪਾਂ ਤੁਰਿਆ ਆ। ਤੇ ਡਿਟਰੋਇਟ ਕੱਲਾ ਸੈਨ ਫਰਾਂਸਿਸਕੋ ਨਹੀਂ ਲੱਗਦਾ ਹਰਜੋਤ ਸਿੰਘ ਜੀ, ਜਿੱਦਾਂ ਨੇ ਹਾਲਾਤ ਹੈ ਪੂਰਾ ਕੈਲੀਫੋਰਨੀਆ ਹੀ ਡਿਟਰੋਇਟ ਬਣਨ ਵੱਲ ਨੂੰ ਜਿਹੜਾ ਉਹ ਜੀ ਬਿਲਕੁਲ। ਤੁਸੀਂ ਦੇਖੋ ਜੇ ਸੈਨ ਫਰਾਂਸਿਸਕੋ ਦੇ ਵਿੱਚ CVS, ਵਾਲਗ੍ਰੀਨ, ਵੱਡੇ ਈਵਨ ਜਿਹੜਾ ਇਹ $1.6 ਬਿਲੀਅਨ ਦਾ ਜਿਹੜਾ ਹੋਟਲ ਖਰੀਦਿਆ ਸੀ, ਉਹ ਕਹਿੰਦੇ ਇਹੀ ਛੱਡ ਦੇਣਾ, 765 ਮਿਲੀਅਨ ਉਹਨਾਂ ਦਾ ਲੋਨ ਰਹਿੰਦਾ। ਤੇ ਇਹ ਵੱਡੇ ਸਟੋਰਾਂ ਦਾ ਇਹ ਹਾਲ ਆ, ਤੇ ਛੋਟੇ ਬਿਜ਼ਨੈਸਸ ਦਾ ਕੀ ਬਣੂਗਾ ਜਿਹੜੇ ਇੰਨੀ ਮਿਹਨਤ ਕਰਕੇ 18 16 ਘੰਟੇ ਕੰਮ ਕਰਕੇ ਤੁਸੀਂ ਜਿਹੜਾ ਬਿਜ਼ਨਸ ਬਣਾਣੇ ਆ। ਸੋ ਹੁਣ ਤੁਸੀਂ ਦੇਖਿਓ ਵੀ ਜਿਹੜੇ ਸਟੋਰਾਂ ਤੇ ਕੰਮ ਕਰਦੇ ਆ ਜਾਂ ਜਿਹੜੇ ਸਟੋਰਾਂ ਦੇ ਮਾਲਕ ਆ, ਕਿੰਨਿਆਂ ਕੁ ਨੂੰ ਇਸ ਲਾਅ ਦਾ ਪਤਾ ਹੈਗਾ, ਕਿੰਨਿਆਂ ਕੁ ਨੇ ਇਸ ਲਾਅ ਦੇ ਪ੍ਰਤੀ ਸਾਡੇ ਜਿਹੜੇ ਸਟੇਟ ਦੇ ਸੈਨੇਟਰ ਆ ਜਾਂ ਅਸੈਂਬਲੀਮੈਨ ਆ ਉਹਨਾਂ ਨੂੰ ਕਾਲਾਂ ਕੀਤੀਆਂ ਹੈਗੀਆਂ। ਕਿਉਂਕਿ ਤੁਸੀਂ ਜਦੋਂ ਇਲੈਕਸ਼ਨ ਹੁੰਦੀ ਆ, ਆਪਣੇ ਪੰਜਾਬੀਆਂ ਦੀ ਇਹ ਬਹੁਤ ਹੈਗੀ ਆ ਵੀ ਜਦੋਂ ਵੀ ਕੋਈ ਕੈਂਡੀਡੇਟ ਹੁੰਦਾ ਉਹਨਾਂ ਦੀ ਫੰਡ ਰੇਜ਼ਿੰਗ ਕਰੋ, ਫੋਟੋਆਂ ਆਪਾਂ ਸਾਰੀਆਂ ਦੇਖਦੇ ਆ ਵੀ ਭਾਈ ਉਹ ਫੋਟੋ ਸੈਸ਼ਨ ਲਈ ਥੋੜੇ ਹੁੰਦੇ ਆ, ਤੁਸੀਂ ਉਹਨਾਂ ਨੂੰ ਕਰੋ ਵੀ ਯਾਰ ਤੁਸੀਂ ਕੀ ਗੰਦ ਪਾਇਆ ਹੈ ਨਾ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ, ਪੂਰੇ ਕੈਲੀਫੋਰਨੀਆ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹ ਜਿਹੜਾ 950 ਵਾਲਾ ਗੰਦ ਪਾਇਆ ਹੈ ਨਾ, ਉਹਨੂੰ ਵਾਪਸ ਲੈਣ ਦੀ ਲੋੜ ਆ ਵੀ ਉਹ ਤੇ ਕਾਰਵਾਈ ਹੋਵੇ, ਉਹ ਚਾਰਜ ਹੋਵੇ, ਫੈਲਨੀ ਹੋਵੇ, ਉਹ ਕੀ ਮਿਸਡਮੀਨਰ
ਸ਼ਾਮੀ ਫੜੋ, ਸਵੇਰੇ ਫੜੋ, ਸ਼ਾਮੀ ਬਾਹਰ। ਇਹਦੇ ਵਿੱਚ ਕੀ ਜਿਹੜਾ ਉਹ ਹੋ ਰਿਹਾ ਆ। ਸੋ ਈਵਨ ਜਿਹੜਾ ਹਰਜੋਤ ਸਿੰਘ ਜੀ ਸਿਕਿਉਰਿਟੀ ਗਾਰਡ ਵੀ ਜਿਹੜਾ ਉਹ ਰੱਖਿਆ ਆ, ਉਹ ਵੀ ਇਹ ਸੋਚਦਾ ਯਾਰ ਮੈਂ ਇੰਨੀਆਂ ਚੀਜ਼ਾਂ ਦੇ ਕਰਕੇ ਕਾਹਤੇ ਜਾਨ ਜੋਖਮ 'ਚ ਪਾਵਾਂ। ਹੁਣ ਹੋਮ ਡੀਪੂ ਦੇ ਵਿੱਚ ਇੰਪਲੋਈ ਮਰਿਆ ਹੀ ਆ, ਉਹਦੇ ਨਾਲ ਦੇ ਤਾਂ ਇਹੀ ਦੇਖਣਗੇ। ਦੂਜਾ ਜਿਹਦੇ ਕੋਲੋਂ ਜੇ ਮਰ ਜਾਵੇ, ਉਹਨੂੰ ਵੀ ਲੈ ਕੇ ਕਹਿੰਦਾ ਯਾਰ ਮੈਂ ਵੀ ਆਪਣੀ ਜਾਨ, ਜੇ ਦੂਜੇ ਨੂੰ ਉਹ ਕਰ ਵੀ ਦਿੰਦਾ, ਕੁੱਟ ਮਾਰ ਵੀ ਦਿੰਦਾ, ਜਾਂ ਮੰਨ ਲਓ ਰੱਬ ਨਾ ਕਰੇ ਉਹ ਮਰ ਵੀ ਜਾਂਦਾ ਆ, ਜੋ ਕਿ ਵਾਪਰਿਆ ਕੁਝ ਸਮਾਂ ਪਹਿਲਾਂ, ਉਹਦੀ ਵੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਆ। ਸੋ ਇਹ ਲਾ ਐਨਫੋਰਸਮੈਂਟ ਨੂੰ ਥੋੜੇ ਜਿਹੇ ਕਰੜੇ ਹੱਥ ਜਿਹੜੇ ਉਹ ਦੇਣੇ ਚਾਹੀਦੇ ਆ। ਜਿਹੜੇ ਇੰਨੀ ਲੀਨੀਐਂਸੀ ਆ, ਵੀ ਉਹ ਲੀਨੀਐਂਸੀ ਦੇ ਕੇ ਉਹ ਸੋਚਦੇ ਵੀ ਸ਼ਾਇਦ ਸਮਾਜ ਸੁਧਰ ਜੂਗਾ, ਵੀ ਆਪੇ ਸਮਝ ਜਾਣਗੇ। ਪਰ ਜਦੋਂ ਨਹੀਂ ਸਮਝ ਰਹੇ ਤਾਂ ਆਪਾਂ ਨੂੰ ਮੁੜ ਕੇ ਦੁਬਾਰਾ ਸਟ੍ਰਿਕਟਨੈਸ ਜਿਹੜੀ ਆ ਉਹ ਲਿਆਉਣੀ ਪੈਣੀ ਆ। ਹੁਣ ਤੁਸੀਂ ਇਹ ਕਾਨੂੰਨ ਰੱਖ ਕੇ ਦੇਖ ਲਿਆ, ਕਈ ਸਾਲਾਂ ਤੱਕ ਰੱਖ ਕੇ ਦੇਖ ਲਿਆ, ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇਹਦੇ ਸਿੱਟੇ ਕੀ ਆ, ਇਹਦੇ ਨਤੀਜੇ ਕੀ ਆ। ਇਹ ਸਭ ਕੁਝ ਉਲਟ ਜਿਹੜਾ ਉਹ ਜਾ ਰਿਹਾ। ਸੋ ਅਕਲਮੰਦੀ ਇਸੇ 'ਚ ਆ ਵੀ ਉਹ ਅਜਿਹੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ, ਚਾਹੇ ਉਹ ਸਮਾਲ ਬਿਜ਼ਨਸ ਓਨਰ ਆ, ਚਾਹੇ ਉਹ ਆਮ ਲੋਕ ਆ, ਉਹਨਾਂ ਸਾਰਿਆਂ ਨੂੰ ਦੇਖਣਾ ਚਾਹੀਦਾ ਆ। ਅੱਜ ਇਹ ਜਿਹੜਾ ਹਰਜੋਤ ਸਿੰਘ ਜੀ ਵਰਕ ਪਲੇਸ ਵਾਇਲੈਂਸ ਨੂੰ ਲੈ ਕੇ ਆ, ਕੱਲ ਨੂੰ ਜਿਹੜਾ ਹੋਮ ਵਾਇਲੈਂਸ ਨੂੰ ਲੈ ਕੇ ਇਦਾਂ ਦਾ ਕਾਨੂੰਨ ਆ ਗਿਆ। ਬਿਲਕੁਲ, ਆ ਜੋ ਕੰਮ ਹੋਇਆ ਨਾ ਰਾਜਕਰਨਵੀਰ ਸਿੰਘ ਜੀ, ਆਪਾਂ ਆਪਣੀ ਕਮਿਊਨਿਟੀ ਨੂੰ ਇਸ ਕਰਕੇ ਚਕੰਨੇ ਕਰ ਰਹੇ ਆ। ਇਹ ਸਾਰਾ ਕੁਝ ਪਹਿਲਾਂ ਵੱਡੇ ਸਟੋਰਾਂ 'ਚ ਵਾਪਰਿਆ, ਚਾਹੇ ਉਹ ਟਾਰਗੇਟ ਸੀ, ਵਾਲਗ੍ਰੀਨ ਸੀਗੇ, ਬਰਫਨ, ਵਾਲਮਾਰਟ, ਹਨਾ, ਵੱਡੇ ਵੱਡੇ। ਹੌਲੀ ਹੌਲੀ ਫਿਰ ਇਹ ਛੋਟੇ ਸਟੋਰਾਂ 'ਚ ਵਾਪਰਿਆ। ਇਹ ਹੁਣ ਤੁਹਾਡੇ ਘਰਾਂ ਤੇ ਹੀ ਆਣਾ ਆ। ਤੁਹਾਡੇ ਘਰ ਦੇ ਵਿੱਚ ਅਗਲਾ ਆ ਜਾਊਗਾ ਲੁੱਟਣ, ਤਾਂ ਤੁਸੀਂ ਕਹੋ ਜੀ ਨਹੀਂ ਜੀ, ਆ ਲੈ ਕੇ ਲੈ ਜਾ, ਅਸੀਂ ਤੁਹਾਡੇ ਨਾਲ ਫਸਣਾ ਨਹੀਂ। ਸੋ ਇਹ ਇੰਨਾ ਬੁਰਾ ਹਾਲ ਕੈਲੀਫੋਰਨੀਆ ਦਾ ਹੋ ਰਿਹਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਭਾਈ ਤੁਸੀਂ ਕਿਸੇ ਵੀ ਬਿਜ਼ਨਸ 'ਚ ਆ ਨਾ, ਇਹ 5, 7, 10 ਮਿੰਟ ਕੱਢ ਕੇ ਆਪਣੇ ਏਰੀਏ ਦਾ ਅਸੈਂਬਲੀਮੈਨ, ਸੈਨੇਟਰ, ਉਹਨੂੰ ਕਾਲ ਕਰੋ ਵੀ ਭਾਈ ਜਿਹੜੀ ਹਰ ਰੋਜ਼ ਆ ਚੋਰੀ ਹੁੰਦੀ ਆ, ਇਹ ਸਟੇਟ ਸਾਨੂੰ ਪੈਸੇ ਦਿਆ ਕਰੂਗੀ, ਹਨਾ। ਤੇ ਇੱਕ ਤਾਂ ਅਸੀਂ ਆਪਣੀ ਲਾਈਫ ਨੂੰ ਖਤਰੇ 'ਚ ਪਾ ਕੇ ਬਿਜ਼ਨਸ ਕਰ ਰਹੇ ਆ, ਸਟੇਟ ਨੂੰ ਟੈਕਸ ਦੇ ਰਹੇ ਆ, ਤੇ ਤੁਸੀਂ ਜਿਹੜੇ ਆ ਲਾ ਜਿਹੜੇ ਹੋਰ ਗਾਹਾਂ ਤੇ ਗਾਹਾਂ ਪੁੱਠੇ ਬਣਾ ਰਹੇ ਹੈਗੇ ਆ। ਤੇ ਇਹ ਵੀ ਮੈਨੂੰ ਲੱਗਦਾ ਵੀ ਜਿਹੜੇ ਸਟਾਕਟਨ 'ਚ ਘਟਨਾ ਵਾਪਰੀ ਆ, ਉਹਨਾਂ ਤੇ ਉਹ ਜ਼ਰੂਰ ਐਕਸ਼ਨ ਲਊਗੇ, ਚਾਰਜ ਕਰਦੇ ਨੇ ਉਹਨਾਂ ਨੇ। ਵੇਖਿਓ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਨੀ ਸੀ, ਉਹ ਕਹਿੰਦੇ ਵੀ ਹਜੇ ਹੋਰ ਜਵਾਬ ਨਹੀਂ ਦੇ ਰਹੇ ਹੈਗੇ। 7-11 ਨੇ ਆਲਰੇਡੀ ਸਟੇਟਮੈਂਟ ਜਾਰੀ ਕਰਤੀ ਆ ਵੀ ਨਹੀਂ ਜੀ, ਅਸੀਂ ਤਾਂ ਜਿਹੜੇ 7-11 ਦੇ ਫਰੈਂਚਾਈਜ਼ੀ ਹੈਗੇ ਓਨਰਸ, ਉਹਨਾਂ ਨੂੰ ਕਹਿੰਦੇ ਆ ਵੀ ਜੇ ਤੁਹਾਡੇ ਕੋਈ ਲੁੱਟਣ ਵਾਲਾ ਆ, ਕੋਈ ਕੁੱਟਮਾਰ ਕਰਦਾ, ਤੁਸੀਂ ਬੜੇ ਪੋਲਾਈਟਲੀ ਉਹਦੇ ਨਾਲ ਡੀਲ ਕਰੋ, ਤੁਸੀਂ ਕੋਈ ਕਿਸੇ ਤਰ੍ਹਾਂ ਕਨਫਰੰਟ ਨਾ ਕਰੋ, ਰੋਟੀ ਨਾ ਖਵਾਉਣੀ ਸ਼ੁਰੂ ਕਰ ਦਈਏ ਨਾਲ। ਹੁਣ ਇਹਦਾ ਮਤਲਬ ਤੁਸੀਂ ਫਰੈਂਚਾਈਜ਼ੀ ਫੀਸ ਲਈ ਜਾਓ ਲੱਖਾਂ ਡਾਲਰਾਂ 'ਚ, ਹਨਾ, ਤੇ ਕੁੱਟ ਜਿਹੜੇ ਆ ਉਹ ਵਿਚਾਰੇ ਆਮ ਲੋਕ ਖਾਈ ਜਾਣ। ਉਹ ਆਮ ਲੋਕ ਖਾਈ ਜਾਣ। ਤੁਸੀਂ ਬੈਠੇ ਆ ਆਪ ਵੱਡੀਆਂ ਵੱਡੀਆਂ ਬਿਲਡਿੰਗਾਂ 'ਚ, ਹੁਣ ਕਿਸੇ ਤੋਂ ਲੁਕਿਆ ਥੋੜੀ ਆ ਵੀ ਸਟਾਕਟਨ ਦਾ ਇਲਾਕਾ ਕਿੱਦਾਂ ਦਾ ਆ। ਉਹ ਅਜੇ ਜਿਹੜਾ ਹਰਜੋਤ ਸਿੰਘ ਜੀ ਵੀ ਦੇਖੋ, ਜਿੱਥੇ ਇਹ ਚੋਰੀ ਕਰਨ ਦੇ ਲਈ ਆਇਆ ਸੀ, ਦੱਸਿਆ ਜਾਂਦਾ ਵੀ ਪੁਲਿਸ ਡਿਪਾਰਟਮੈਂਟ ਬਿਲਕੁਲ ਲੱਗੇ ਆ ਉੱਥੇ, ਬਿਲਕੁਲ ਪੁਲਿਸ ਦੇ ਹੈੱਡਕੁਆਟਰ ਦੇ ਸਾਹਮਣੇ ਆ। ਬਿਲਕੁਲ, ਚੋਰਾਂ ਨੂੰ ਡਰ ਹੀ ਨਹੀਂ ਆ। ਤੁਸੀਂ ਕਰੋਗੇ ਕੀ ਜੇ ਹੁਣ ਡੰਡਾ ਨਾ ਫੇਰੇ ਤੇ ਫਿਰ ਬੰਦਾ ਕੀ ਕਰੇ। ਸੋ ਇਹਦੇ ਸੰਬੰਧ ਦੇ ਵਿੱਚ ਆਪਣੇ ਵੀ ਜੇ ਸਰੋਤੇ ਕੋਈ ਸੁਣ ਰਹੇ ਹੈਗੇ, ਬਹੁਤ ਸਾਰੇ ਸਟੋਰਾਂ ਵਾਲੇ ਵੀ ਸੁਣਦੇ ਆ, ਤੁਹਾਡੇ ਕੀ ਵਿਚਾਰ ਆ ਦੱਸੋ। ਸਾਡਾ ਮੇਨ ਮਕਸਦ ਇਸ ਸ਼ੋਅ ਨੂੰ ਲੈ ਕੇ ਆਉਣ ਦਾ ਇਹ ਆ ਵੀ ਭਾਈ ਸੁੱਤੇ ਨਾ ਰਿਹਾ ਕਰੋ, ਸਿਰਫ ਕੰਮ ਕਰਕੇ ਕੰਮ ਤੇ ਚਲ ਗਏ, ਘਰ ਆ ਗਏ, ਇਹ ਨਾ ਦੇਖਿਆ ਕਰੋ। ਜਿਹੜੇ ਲਾਅ ਬਣਨੇ ਆ ਫਿਊਚਰ 'ਚ ਉਹਨਾਂ ਦਾ ਕੀ ਹੋਣਾ, ਤੁਸੀਂ ਸਾਰਾ ਕੁਝ ਲੂਜ਼ ਕਰ ਜਾਣਾ ਆ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੈਂਡ ਓਨਰਸ ਆ, ਉਹਨਾਂ ਦਾ ਬੜਾ ਬੁਰਾ ਹਾਲ ਆ। ਅਪਾਰਟਮੈਂਟ ਜਾਂ ਜਿਹੜੇ ਰੈਂਟਲ ਘਰ ਆ, ਉਹਨਾਂ 'ਚੋਂ ਤੁਹਾਡੇ ਕਿਤੇ ਗੰਦਾ ਟੈਨੈਂਟ ਵੜ ਜਾਏ, ਉਹਨੂੰ ਕੱਢਣਾ ਕਿੰਨਾ ਔਖਾ, 2-2 ਸਾਲ ਲੱਗ ਜਾਂਦੇ ਆ, ਹਨਾ। ਸੋ ਇਹ ਬਹੁਤ ਵੱਡਾ ਇਸ਼ੂ ਆ ਰਿਹਾ। ਇਹ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਹਿੱਟ ਕਰ ਰਿਹਾ, ਕਿਉਂਕਿ ਪੰਜਾਬੀ ਹੋਏ, ਗੁਜਰਾਤੀ ਹੋਏ, ਆਪਣੇ ਬਹੁਤ ਸਾਰੇ ਸਮਾਲ ਬਿਜ਼ਨਸ ਓਨਰਸ ਹੈਗੇ, ਬਹੁਤ ਸਾਰੇ, ਕਿ ਮੈਂ ਕਹਿੰਦਾ 70-80% ਬਿਜ਼ਨਸ ਓਨਰਸ ਕਿਤੇ ਚੱਲ ਜਾਓ ਮੋਸਟਲੀ ਉਹੀ ਲੱਗਦੇ ਆ, ਉਹੀ ਦਿਸਦੇ ਨੇ। ਬਿਲਕੁਲ।